ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮ ਜਿਵੇਂ ਫੇਸਬੁੱਕ, YouTube, ਇੰਸਟਾਗ੍ਰਾਮ ਅਤੇ ਟਿਕਟੌਕ ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਨੇ ਮਸੂਦ ਮੱਲੀ ਜੀ। ਮਸੂਦ ਜੀ ਆਇਆਂ। ਬਹੁਤ ਧੰਨਵਾਦ ਪਰਵੀਨ। ਮੇਰੇ ਵੱਲੋਂ ਵੀ ਸਭ ਦਰਸ਼ਕਾਂ ਨੂੰ, ਸਭ ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ, ਆਦਾਬ, ਸਤਿ ਸ੍ਰੀ ਅਕਾਲ। ਅੱਜ ਦੇ ਅਪਡੇਟ ਪਾਕਿਸਤਾਨ 'ਚ ਪਾਕਿਸਤਾਨ ਦੇ ਨਾਲ ਜੁੜੀਆਂ ਖਬਰਾਂ ਦਾ ਇਹ ਬੁਲੇਟਿਨ ਅੱਜ ਅਮਰੀਕਾ 'ਚ 28 ਜੁਲਾਈ 2026 ਦੇ ਡੁੱਬਦੇ ਦਿਨ ਦੇ ਨਾਲ ਆਪ ਸਭ ਦੇ ਰੂਬਰੂ ਲੈ ਕੇ ਹਾਜ਼ਰ ਹੋਏ ਹਾਂ, ਜਦੋਂ ਪਾਕਿਸਤਾਨ ਔਰ ਭਾਰਤ ਦੇ ਵਿੱਚ 29 ਜੁਲਾਈ 2026 ਹੋ ਚੁੱਕੀ ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਵੱਡੀਆਂ ਖਬਰਾਂ ਦਾ ਇਹ ਬੁਲੇਟਿਨ ਅਮਰੀਕਾ ਮੁਜਬ ਮੰਡੇ ਟੂ ਫਰਾਈਡੇ, ਜਦਕਿ ਪਾਕਿਸਤਾਨ ਇੰਡੀਆ ਮੁਜਬ ਟਿਊਜ਼ਡੇ ਟੂ ਸੈਟਰਡੇ ਤੁਹਾਡੇ ਵਾਸਤੇ ਪੇਸ਼ ਕੀਤਾ ਜਾਂਦਾ ਹੈ। ਜੇ ਗੈਰ ਜਾਣਕਾਰ ਇਹਨਾਂ ਖਬਰਾਂ ਨੂੰ ਤੁਸੀਂ ਸਪਾਂਸਰ ਕਰਨਾ ਹੋਵੇ ਤਾਂ ਸਾਡਾ ਟੈਲੀਫੋਨ ਨੰਬਰ ਹੈ 408 272 5200 4082725200। ਬਹੁਤ ਨਈਆਂ ਖਬਰਾਂ ਲੈ। ਕਸ਼ਮੀਰ ਇਲੈਕਸ਼ਨਾਂ ਤੋਂ ਬਾਅਦ ਫੈਡਰਲ ਚ ਇਤਿਹਾਦੀ ਪੀਪਲਜ਼ ਪਾਰਟੀ ਤੇ ਨੂਨ ਲੀਗ ਇੱਕ ਦੂਜੇ ਦੇ ਹੀ ਵੈਰੀ ਬਣ ਗਏ, ਇੱਕ ਦੂਜੇ ਦੇ ਖਿਲਾਫ ਬਿਆਨਬਾਜ਼ੀ ਸ਼ੁਰੂ ਕਰ ਦਿੱਤੀ। ਮਜ਼ੇ ਤੇ ਮਈਆ ਹੁਣ ਆਉਣਗੇ ਇਹਨਾਂ ਚੋਣਾਂ ਤੋਂ ਬਾਅਦ ਜੀ। ਪਹਿਲਾਂ ਹੀ ਚੋਣਾਂ ਤੋਂ ਬਿਆਨਬਾਜ਼ੀ ਹੈ ਜਿਹੜੀ ਉਹ ਚੱਲਦੀ ਸੀ। ਨਵਾਜ਼ ਸ਼ਰੀਫ ਹੁਣੇ ਕਹਿੰਦੇ ਸੀਗੇ ਕੁਛ, ਫਿਰ ਬਿਲਾਵਲ ਅੱਗੋਂ ਕੁਛ ਕਹਿੰਦਾ ਸੀਗਾ। ਹੁਣ ਜਦੋਂ ਚੋਣਾਂ ਹੋ ਗਈਆਂ, ਹੁਕਮਰਾਨ ਜਮਾਤ ਮੁਸਲਿਮ ਲੀਗ ਨੂਨ ਜਿੱਤ ਗਈ, ਹੁਣ ਪੀਪਲਜ਼ ਪਾਰਟੀ ਕਹਿ ਰਹੀ ਹੈ ਕਿ ਨਹੀਂ ਜੀ ਇਹਨਾਂ ਨੇ ਧਾਂਦਲੀ ਕੀਤੀ। ਧਾਂਦਲੀ ਦੇ ਇਹਨਾਂ ਰੋਲਿਆਂ ਤੋਂ ਬਾਅਦ ਫਿਰ ਇਹ ਆਖਿਆ ਗਿਆ ਹੈ ਕਿ ਨਹੀਂ ਜੀ ਤੁਸੀਂ ਇਹਨੂੰ ਆਪਣੀ ਹਾਰ ਨੂੰ ਮੰਨੋ ਤੇ ਆਰਾਮ ਸਕੂਨ ਦੇ ਨਾਲ ਉੱਥੇ ਆ ਜਿਹੜੀ ਉਹ ਸਿਆਸੀ ਕਾਰਵਾਈ ਨੂੰ ਅੱਗੇ ਤੁਰਨ ਦੇਵੋ। ਹੁਣ ਕੱਲ ਦਾ ਜਿਹੜਾ ਬਿਆਨ ਆ ਉਹ ਕੱਲ ਦਾ ਬੜਾ ਸਖਤ ਬਿਆਨ ਆ ਜਿਹੜਾ ਇੱਕ ਦੂਜੇ ਦੇ ਖਿਲਾਫ ਦਿੱਤਾ ਹੈ। ਬਿਲਾਵਲ ਹੋਣਾ ਨੇ ਆਖਿਆ ਕਿ ਕਸ਼ਮੀਰ ਇਲੈਕਸ਼ਨ ਦੇ ਨਤੀਜੇ ਮੰਨਣ ਤੋਂ ਮੈਂ ਇਨਕਾਰੀ, ਮੈਂ ਆਪਣੀ ਹਾਰ ਨਹੀਂ ਮੰਨ ਰਿਹਾ। ਨੂਨ ਲੀਗ ਨਸਲ ਦਰ ਨਸਲ ਪੀੜ੍ਹੀਆਂ ਦੀਆਂ ਪੀੜ੍ਹੀਆਂ ਜਿਹੜੀਆਂ ਇਹ ਧਾਂਦਲੀ ਦੇ ਨਾਲ ਜੰਮ ਕੇ ਪ੍ਰਵਾਨ ਚੜੀਆਂ ਤੇ ਇੱਡੀਆਂ ਹੋਈਆਂ। ਬਹੁਤ ਸਖਤ ਬਿਆਨ ਉਹਨਾਂ ਨੇ ਦਿੱਤਾ। ਨਾਲ ਹੀ ਉਹਨਾਂ ਨੇ ਆਖਿਆ ਕਿ ਸਾਡੇ ਉਮੀਦਵਾਰ ਚੌਧਰੀ ਯਾਸੀਨ ਦੇ ਹਲਕੇ ਦੇ ਵਿੱਚ ਰੀਪੋਲਿੰਗ ਕਰਵਾਈ ਜਾਏ। ਨਵੇਂ ਸਿਰਿਓਂ 30 ਪੋਲਿੰਗ ਸਟੇਸ਼ਨਾਂ ਦੇ ਬਾਰੇ ਉਹਨਾਂ ਨੇ ਇਲਜ਼ਾਮ ਲਾਇਆ ਕਿ ਇਹਨਾਂ ਦੇ ਵਿੱਚ ਧਾਂਦਲੀ ਹੋਈ, ਰੱਜ ਕੇ ਹੋਈ, ਕਿਉਂਕਿ ਇਹਨਾਂ 30 ਪੋਲਿੰਗ ਸਟੇਸ਼ਨਾਂ ਦੇ ਉੱਤੇ ਕਬਜ਼ਾ ਕੀਤਾ ਗਿਆ ਔਰ ਕਬਜ਼ੇ ਕਰਕੇ ਵੋਟ ਦੀਆਂ ਪਰਚੀਆਂ ਨੇ ਜਿਹੜੀਆਂ ਉਹਨਾਂ ਦੇ ਉੱਤੇ ਆਪ ਠੱਪੇ ਲਾਏ ਗਏ ਔਰ ਇਹਦੀ ਵੀਡੀਓ ਪ੍ਰੂਫ ਉਹ ਕਹਿੰਦੇ ਨੇ ਕਿ ਸਾਡੇ ਕੋਲ ਮੌਜੂਦ ਆ। ਇਹ ਆ ਗਿਆ ਬਿਲਾਵਲ ਦਾ ਬਿਆਨ। ਉਸ ਤੋਂ ਬਾਅਦ ਲਹਿੰਦੇ ਪੰਜਾਬ ਦੇ ਸੀਐਮ ਮਰੀਮ ਨਵਾਜ਼ ਹੋਣੇ ਨੇ ਜਿਹੜੀਆਂ ਉਹਨਾਂ ਦਾ ਬਿਆਨ ਆਇਆ। ਉਹਨਾਂ ਆਖਿਆ ਕਿ ਸਾਨੂੰ ਮੈਨੇ ਮਾਰਨ ਵਾਲੀ ਪੀਪਲਜ਼ ਪਾਰਟੀ ਹੈ ਜਿਹੜੀ ਇਹ ਧਾਂਦਲੀ ਦੀ ਬਰੀਕ ਵਾਰਦਾਤ ਦੀ ਮਾਸਟਰ ਆ। ਇਹਨਾਂ ਜਿੰਨੀ ਖੂਬੀ ਕਿਸੇ 'ਚ ਹੈ ਹੀ ਨਹੀਂ ਗਈ ਹੈ, ਇਸ ਕੰਮ ਦੇ ਮਾਹਿਰ ਇਹ ਨੇ। ਹੁਣ ਇਹਨਾਂ ਤੋਂ ਬਾਅਦ ਇਹ ਦੋਵੇਂ ਸੰਡੇ ਨੇ ਜਿਹੜੇ ਇਹਨਾਂ ਦੀ ਆਪਸ 'ਚ ਲੜਾਈ ਸ਼ੁਰੂ ਹੋ ਗਈ ਹੈ, ਦੋ ਵੱਡੀਆਂ ਸਿਆਸੀ ਪਾਰਟੀਆਂ ਦੀ। ਉਹਨਾਂ ਆਖਿਆ ਕਿ ਇਹਨਾਂ ਦਾ ਕੰਮ ਆ ਕਿ ਧਾਂਦਲੀ ਦਾ ਰੋਣਾ ਰੋਂਦੇ ਰਹਿਣਾ। ਫਿਰ ਉਸ ਤੋਂ ਬਾਅਦ ਇਹਨਾਂ ਨੇ ਬਾਕੀ ਗੱਲਾਂ ਕਰ ਰਹੀਆਂ। ਆਵਾਮ ਨੇ ਆਪਣਾ ਫੈਸਲਾ ਜਿਹੜਾ ਉਹ ਦੇ ਦਿੱਤਾ ਆ। ਨਾਲ ਹੀ ਫਿਰ ਉਹਨਾਂ ਨੇ ਆਖਿਆ ਕਿ ਇਹ ਆਪਣੇ ਬਿਆਨ ਨੇ ਜਿਹੜੇ ਉਹ ਜ਼ਰਾ ਸੋਚ ਸਮਝ ਕੇ ਦਿਆ ਕਰਨ। ਇਹਨਾਂ ਦਾ ਰੋਣਾ ਧੋਣਾ ਹੈ ਜਿਹੜਾ ਇਹ ਪੁਰਾਣਾ ਹੈ ਕਿ ਜਦੋਂ ਇਹ ਹਾਰਦੇ ਨੇ ਉਦੋਂ ਹੀ ਇਹਨਾਂ ਨੇ ਹਮੇਸ਼ਾ ਹੀ, ਫਿਰ ਉਹਨਾਂ ਨੇ ਨਾਂ ਤਾਂ ਨਹੀਂ ਲਿਆ ਲੇਕਿਨ ਇਹਨਾਂ ਦੀ ਮਾਂ ਬੇਨਜ਼ੀਰ ਭੱਟੋ ਵੱਲ ਵੀ ਉਹਨਾਂ ਨੇ ਇਸ਼ਾਰਾ ਕੀਤਾ ਕਿ ਜਦੋਂ ਇਹਨਾਂ ਦੀ ਪਾਰਟੀ ਹਾਰੀ ਹੈ ਉਹਨਾਂ ਨੇ ਇਹ ਆਖਿਆ ਕਿ ਬਾਜੀ ਹੁਣ ਦੇਖੋ ਕਿ ਕਿਆਮਤ 'ਚ ਦਿਨ ਕਿੰਨੇ ਬਚੇ ਨੇ ਤੇ ਹੁਣ ਵੇਖੋ ਜੀ ਇਹ ਕੀ ਹੋਣ ਡਿਆ। ਸੋ ਇਹ ਗਰਮਾ ਗਰਮ ਬਿਆਨ ਨੇ ਜਿਹੜੇ ਇਹ ਦੋਵੇਂ ਪਾਸੇ ਸਾਹਮਣੇ ਆਣ ਡੇ ਨੇ। ਪਰ ਜਿਹੜੇ ਨਤੀਜੇ ਆਏ ਨੇ ਉਹਨਾਂ ਦੀ ਸਰਕਾਰੀ ਡਿਕਲੇਰੇਸ਼ਨ ਜਿਹੜੀ ਕੀਤੀ ਗਈ ਹੈ ਇਲੈਕਸ਼ਨ ਕਮਿਸ਼ਨ ਵੱਲੋਂ, ਉਹਦੇ ਮੁਤਾਬਕ ਹੁਕਮਰਾਨ ਜਮਾਤ ਮੁਸਲਿਮ ਲੀਗ ਨੂਨ ਹੈ ਜਿਹੜੀ ਉਹ ਇਸ ਪਹਿਲੇ ਰੌਂਡ ਦੀਆਂ ਚੋਣਾਂ ਦੇ ਵਿੱਚ ਜਿੱਤ ਚੁੱਕੀ ਹੈ, ਜਦਕਿ ਬਿਲਾਵਲ ਹੋਣਾ ਦਾ ਇਹ ਆਖਣਾ ਕਿ ਮੀਰਪੁਰ ਦੇ ਵਿੱਚ ਚੋਣਾਂ ਨੇ ਜਿਹੜੀਆਂ ਇਹ ਦੁਬਾਰਾ ਕਰਾਈਆਂ ਜਾਣ ਔਰ ਕਮੇਟੀ ਬਣਾਈ ਜਾਏ। ਅਵਾਮੀ ਐਕਸ਼ਨ ਕਮੇਟੀ ਤੇ ਫੋਰਸਿਸ ਵਿਚਕਾਰ ਲੜਾਈ 'ਚ ਹਾਲਾਤਾਂ ਦੀ ਇਤਲਾਹ ਤੇ ਪਾਬੰਦੀ ਲੱਗੀ ਤਨਜ਼ੀਮ ਦਾ ਆਖਣਾ ਹੈ ਕਿ ਲੌਂਗ ਮਾਰਚ ਕਰਨਾ ਹੀ ਕਰਨਾ। ਪਹਿਲਾਂ ਤਾਂ ਜੀ ਇਹ ਧਰਨਾ ਦੇ ਕੇ ਬੈਠੇ ਸਨ, ਉਸ ਤੋਂ ਬਾਅਦ ਚੋਣਾਂ ਦਾ ਐਲਾਨ ਹੋਇਆ। ਫਿਰ ਜਿਸ ਪਾਸੇ ਚੋਣਾਂ ਹੋਈਆਂ ਇਹਨਾਂ ਨੇ ਬਾਈਕਾਟ ਕੀਤਾ। ਹੁਣ ਅਗਲੀਆਂ ਚੋਣਾਂ ਇਹਨਾਂ ਵਾਲੇ ਪਾਸੇ ਹੋਣੀਆਂ ਹੈ। ਕਸ਼ਮੀਰ ਦੇ ਵਿੱਚ ਇੰਟਰਨੈਟ ਬੰਦ ਹੈ, ਬਿਜਲੀ ਵੀ ਕਹਿੰਦੇ ਨੇ ਕਿ ਕੁਝ ਘੰਟਿਆਂ ਲਈ ਆਉਂਦੀ ਹੈ। ਇਹ ਲੋਕ ਧਰਨਾ ਦੇ ਕੇ ਬੈਠੇ ਨੇ। ਇਹਨਾਂ ਨੇ ਸਰਕਾਰ ਦੇ ਨਾਲ ਗੱਲਬਾਤ ਦੇ ਵਿੱਚ ਆਖਿਆ ਕਿ ਠੀਕ ਅਸੀਂ ਮੀਰਪੁਰ ਵੱਲ ਆਪਣਾ ਮੁਜ਼ੱਫਰਾਬਾਦ ਵੱਲ ਮਾਰਚ ਨਹੀਂ ਕਰਦੇ, ਉੱਥੇ ਹੀ ਮੌਜੂਦ ਰਹੇ। ਹੁਣ ਇਹਨਾਂ ਦੀਆਂ ਪਿਛਲੇ 3 ਦਿਨਾਂ ਤੋਂ ਝੜਪਾਂ ਚੱਲ ਰਹੀਆਂ ਨੇ। ਇਹਨਾਂ ਝੜਪਾਂ ਦੇ ਵਿੱਚ ਇਸ ਪਾਬੰਦੀ ਲੱਗੀ। ਕਸ਼ਮੀਰ ਅਵਾਮੀ ਐਕਸ਼ਨ ਕਮੇਟੀ ਦਾ ਦਾਵਾ ਹੈ ਕਿ ਫੋਰਸਿਸ ਨੇ ਇਹਨਾਂ ਦੇ 17 ਬੰਦੇ ਨੇ ਜਿਹੜੇ ਉਹ ਕਤਲ ਕੀਤੇ ਨੇ। ਜਿਹੜੇ ਜ਼ਖਮੀ ਫੱਟਰ ਲੋਕ ਨੇ ਉਹਨਾਂ ਨੂੰ ਹਸਪਤਾਲ ਲੈ ਕੇ ਜਾਈਏ ਤੇ ਉੱਥੇ ਫੌਜ ਦਾ ਕਬਜ਼ਾ ਹੈ, ਉਹ ਹਸਪਤਾਲਾਂ 'ਚ ਵੜਨ ਨਹੀਂ ਦੇ ਰਹੇ। ਡਾਕਟਰਾਂ ਨੂੰ ਯਰਗਮਾਲ ਬਣਾਇਆ ਗਿਆ, ਅਗਵਾ ਕੀਤਾ ਹੋਇਆ। ਸਾਨੂੰ ਤੇ ਇਲਾਜ ਦੀ ਜਿਹੜੀ ਉਹ ਵੀ ਸਹੂਲਤ ਨਹੀਂ ਦਿੱਤੀ ਜਾ ਰਹੀ। ਖਬਰ ਜਿਹੜੀ ਉਹ ਵੀ ਸਾਡੀ ਬਾਹਰ ਨਹੀਂ ਜਾਣ ਦਿੱਤੀ ਜਾ ਰਹੀ। ਇਹ ਜ਼ੁਲਮ ਔਰ ਹਨੇਰਾ ਜਿਹੜਾ ਉਹ ਮਚਿਆ ਪਿਆ, ਇਹ ਹੈ ਉਹਨਾਂ ਦਾ ਕਹਿਣਾ। ਦੂਸਰੇ ਪਾਸੇ ਹੁਣ ਆਈਜੀ ਕਸ਼ਮੀਰ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਕਹੀ ਹੈ ਕਿ ਇਹਨਾਂ ਲੋਕਾਂ ਦੇ ਅੰਦਰ
ਇੰਡੀਅਨ ਜਿਹੜੇ ਲੋਕ ਨੇ ਏਜੰਟ ਨੇ ਜਿਹੜੇ ਉਹ ਬੜੇ ਨੇ, ਇਹ ਆਪਣੀ ਫੋਰਸਿਸ ਦੇ ਉੱਤੇ ਗੋਲੀ ਚਲਾ ਰਹੇ ਆ। 48 ਘੰਟਿਆਂ ਦੇ ਵਿੱਚ 3 ਫੋਰਸਿਸ ਦੇ ਯਾਨੀ ਕਸ਼ਮੀਰ ਪੁਲਿਸ ਦੇ ਲੋਕ ਨੇ ਜਿਹੜੇ ਉਹ ਇਹਨਾਂ ਨੇ ਕਤਲ ਕੀਤੇ ਨੇ। ਔਰ ਹੁਣ ਅਸੀਂ ਜਦੋਂ ਕਾਰਵਾਈ ਕਰਨ ਲੱਗੇ ਆ ਤੇ ਇਹ ਰੌਲਾ ਪਾਉਣ ਲੱਗੇ ਨੇ, ਕਾਰਵਾਈ ਕਰਨ ਲੱਗੇ ਆ, ਇਥੋਂ ਹੁਣ ਚਿੰਤਾ ਹੈ ਜਿਹੜੀ ਉਹ ਹੋਣ ਡਈ ਹੈ। BBC ਤੋਂ ਲੈ ਕੇ ਇੰਟਰਨੈਸ਼ਨਲ ਮੀਡੀਆ ਤੱਕ ਔਰ ਲੋਕਲ ਮੀਡੀਆ ਜਿਹੜਾ ਉਹਦੇ ਤੇ ਬਲੈਕ ਆਊਟ ਆ, ਖਬਰ ਲੈਣ ਦੀ ਕੋਸ਼ਿਸ਼ ਕਰਦੇ ਨੇ, ਖਬਰ ਲੈਣ ਨਹੀਂ ਦੇਣ ਡੇ, ਕਵਰੇਜ ਨਹੀਂ ਕਰਨ ਦੇਣ ਡੇ। ਉੱਥੇ ਹਾਲਾਤ ਕੀ ਉੱਥੇ ਵਾਪਰਨ ਡੇ ਨੇ ਕੋਈ ਪਤਾ ਨਹੀਂਗਾ, ਕਿਹੜੀ ਧਿਰ ਸੱਚੀ ਹੈ ਇਹ ਵੀ ਨਹੀਂ ਪਤਾ ਲੱਗ ਰਿਹਾ। ਵਾਕਈ ਉਹਨਾਂ ਦੇ 17 ਬੰਦੇ ਮਰੇ ਨੇ, ਇਹਦੀ ਤਸਦੀਕ ਨਹੀਂ ਹੋ ਰਹੀ। ਵਾਕਈ ਇਹਨਾਂ ਦੇ 3 ਮਰੇ ਨੇ, ਇਹਦੀ ਵੀ ਤਸਦੀਕ ਨਹੀਂ ਹੋ ਰਹੀ। ਹੁਣ ਆਜ਼ਾਦੀ ਹੈ ਜਿਹੜੀ ਖਬਰ ਦੀ, ਜਰਨਲਿਜ਼ਮ ਦੀ, ਉਹਦੇ ਉੱਤੇ ਪਾਬੰਦੀ ਹੈ, ਲੇਕਿਨ ਹਾਲਾਤ ਨੇ ਜਿਹੜੇ ਉਹ ਖਰਾਬ ਹੋਣੇ, ਕਿਉਂਕਿ ਅਗਲਾ ਰਾਉਂਡ ਚੋਣਾਂ ਦਾ ਇਸੇ ਇਲਾਕੇ 'ਚ ਹੈ। ਔਰ ਇੱਥੇ ਹੁਣ ਇਹ ਜਿਹੜੀ ਲੜਾਈ ਸ਼ੁਰੂ ਹੋਈ ਪਈ ਹੈ, ਵੇਖੋ ਕਿਸੇ ਵੱਡੇ ਜਿਹਨੂੰ ਕਹਿੰਦੇ ਨੇ ਕਿ ਸਹੇੜੇ ਦਾ ਰੂਪ ਨਾ ਧਾਰ ਜਾਏ ਔਰ ਕੋਈ ਵੱਡਾ ਖੂਨ ਖਰਾਬਾ ਜਿਹੜਾ ਉਹ ਨਾ ਹੋਏ। ਪੰਜਾਬ ਪੁਲਿਸ ਵਾਹਵਾ ਦਲੇਰ ਹੋ ਗਈ ਹੈ। ਅਟਾਰਨੀ ਜਨਰਲ ਦੇ ਘਰ ਤੇ ਹੀ ਛਾਪਾ, ਦੱਸੋ ਪੇਟੀਆਂ ਲੈ ਗਈਆਂ ਨੇ, ਹੁਣ ਸਫਾਈਆਂ ਪੇਸ਼ ਹੋ ਰਹੀਆਂ। ਦਲੇਰ ਤੇ ਜੀ ਉਹ ਪਹਿਲਾਂ ਵੀ ਸਨ, ਬਸ ਅੱਗੋਂ ਜਦੋਂ ਕੋਈ ਤਗੜਾ ਟੱਕਰ ਜਾਂਦਾ ਹੈਗਾ ਤਾਂ ਫਿਰ ਸਲੂਟ ਸਲਾਟ ਮਾਰ ਦਈਦਾ ਸੀਗਾ ਤੇ ਨੀਵੇਂ ਹੋ ਕੇ ਨਿਕਲ ਜਾਈਦਾ ਸੀਗਾ। ਇਹ ਜੀ ਮਾਮਲਾ ਜਿਹੜਾ ਇਹਦੇ ਤੇ ਹੁਣ ਕਈ ਬਿਆਨ ਸਾਹਮਣੇ ਆਉਂਦੇ ਨੇ। ਪਹਿਲਾਂ ਤੇ ਇਹ ਕਿ ਇੱਕ ਕੈਂਟ ਏਰੀਆ ਦੇ ਵਿੱਚ ਇਹ ਮਾਮਲਾ ਜਿਹੜਾ ਇਹ ਵਾਪਰਿਆ। ਇੱਥੇ ਜਿਹੜੇ ਪੁਲਿਸ ਵਾਲੇ ਸਨ ਉਹਨਾਂ ਨੇ ਛਾਪਾ ਮਾਰਿਆ, ਕੰਧਾਂ ਟੱਪੀਆਂ, ਮੁਲਾਜ਼ਮਾਂ ਨੂੰ ਹਰਾਸਾਂ ਕੀਤਾ, ਘਰ ਦੇ ਗਮਲੇ ਗੁਮਲੇ ਤੋੜੇ, ਤੇ ਜਦੋਂ ਉਹਨਾਂ ਆਖਿਆ ਕਿ ਅਟਾਰਨੀ ਜਨਰਲ ਆਫ ਪਾਕਿਸਤਾਨ ਦਾ ਘਰ, ਫਿਰ ਉਹ ਤੋਂ ਚਲੇ ਗਏ ਜਦੋਂ ਤੇ ਉਹਨਾਂ ਨੇ ਆਖਿਆ ਇਹ ਕੀ ਮਾਮਲਾ ਬਣਿਆ। ਹੁਣ ਪੁਲਿਸ ਮਹਿਕਮੇ ਦਾ ਜਿਹੜੇ DIG ਆਪਰੇਸ਼ਨਸ ਨੇ ਉਹਨਾਂ ਦੇ ਜ਼ਰੀਏ ਨੇ ਜਿਹੜੇ, ਜਾਂ ਉਹਨਾਂ ਦੇ ਨੁਮਾਇੰਦੇ ਨੇ ਜਿਹੜੇ, ਉਹ ਬਰਤਾਨਵੀ ਮੀਡੀਆ ਨੂੰ ਕਹਿਣ ਦੇ ਜੀ ਸਾਨੂੰ ਇਤਲਾਹ ਲੱਭੀ ਸੀਗੀ ਔਰ ਇਹ ਇਤਲਾਹ ਹੈ ਜਿਹੜੀ ਇਹ ਵੀ ਅਟਾਰਨੀ ਜਨਰਲ ਦੇ ਹਲਕਿਆਂ ਨੇ ਸਾਨੂੰ ਸ਼ਿਕਾਇਤ ਕੀਤੀ ਸੀ ਕਿ ਨਾਲ ਦੀ ਕੋਠੀ ਹੈ ਜਿਹੜੀ ਬੰਗਲਾ ਹੈ ਜਿਹੜਾ, ਉਹਦੇ ਵਿੱਚ ਕੋਈ ਬੁਰੇ ਕੰਮ ਹੋ ਰਹੇ ਨੇ, ਉਹ ਕਾਬਖਾਨਾ ਆ, ਉਹ ਉੱਥੇ ਬਦਕਾਰੀ ਚੱਲ ਰਹੀ ਹੈ। ਤੇ ਗੱਲ ਇਹ ਹੈ ਕਿ ਫਿਰ ਛਾਪਾ ਉਧਰ ਮਾਰਨਾ ਚਾਹੀਦਾ ਸੀ, ਇੱਧਰ ਵੜ ਕੇ ਕੀ ਕੀਤਾ। ਇੱਧਰ ਛਾਪਾ ਜਦੋਂ ਵੱਜ ਗਿਆ ਤੇ ਹੁਣ ਸਫਾਈਆਂ ਦਿੱਤੀਆਂ ਜਾ ਰਹੀਆਂ ਨੇ। ਇਹ 12 ਪੁਲਿਸ ਵਾਲੇ ਸਸਪੈਂਡ ਕਰਕੇ ਪੇਟੀਆਂ ਲਵਾ ਲਈਆਂ ਗਈਆਂ, ਉਹਨਾਂ ਨੇ ਅਦਾਲਤੇ ਰਜੂ ਕੀਤਾ, ਅਦਾਲਤਾਂ ਤੋਂ ਉਹਨਾਂ ਨੇ ਜ਼ਮਾਨਤਾਂ ਕਰਾ ਲਈਆਂ ਕਿ ਸਾਨੂੰ ਗ੍ਰਿਫਤਾਰ ਨਾ ਕੀਤਾ ਜਾਏ, ਅਸੀਂ ਤੇ ਸਰਕਾਰੀ ਹੁਕਮ ਮੰਨਿਆ। ਇਹਦੇ ਨਾਲ ਕਹਿੰਦੇ ਨੇ ਕਿ ਜਿਹੜਾ ਇੰਟੈਲੀਜੈਂਸ ਬੇਸਡ ਇੱਕ ਇਹਨਾਂ ਦਾ ਵਿੰਗ ਹੁੰਦਾ ਉਹਦੇ ਹੈਡ ਨੂੰ ਵੀ ਸਸਪੈਂਡ ਕਰ ਦਿੱਤਾ ਕਿ ਤੈਨੂੰ ਨਹੀਂ ਪਤਾ। ਇੱਕ ਸਾਬਕਾ IG ਪੰਜਾਬ ਨੇ ਇਨਾਮੁਲ ਗਨੀ ਹੋਣੇ, ਉਹਨਾਂ ਜਦੋਂ ਪੁੱਛਿਆ ਗਿਆ ਕਿ ਜੀ ਇਹ ਹੋ ਸਕਦਾ, ਉਹਨਾਂ ਆਖਿਆ ਜੀ ਕਿੱਦਾਂ ਪਤਾ ਦੱਸੋ। ਇਲਾਕੇ ਦੇ SHO ਨੂੰ ਘਰ ਦਾ ਪਤਾ ਹੁੰਦਾ ਕਿਹੜਾ ਘਰ ਕਿਹਦਾ। ਫਿਰ ਅਟਾਰਨੀ ਜਨਰਲ ਆਫ ਪਾਕਿਸਤਾਨ ਜਿਹੜਾ ਕੋਈ ਨਿੱਕਾ ਮੋਟਾ ਬੰਦਾ ਹੁੰਦਾ, ਪੂਰਾ ਸਕਾਡ ਪੁਲਿਸ ਦਾ ਉਹਦੇ ਨਾਲ ਜਾਂਦਾ ਹੈ, ਉਹਦੇ ਘਰ ਦੇ ਬਾਹਰ ਪੁਲਿਸ ਵਾਲਿਆਂ ਦਾ ਪਹਿਰਾ ਹੁੰਦਾ ਹੈ। ਜੇ ਪੁਲਿਸ ਵਾਲਿਆਂ ਦਾ ਪਹਿਰਾ ਨਹੀਂ ਵੀ ਸੀ, ਇਹ ਕਹਿੰਦੇ ਕਿ ਗਲਤੀ ਦੇ ਨਾਲ ਇਹ ਕੰਮ ਹੋ ਗਿਆ ਤੇ ਇਹ ਇਹਨਾਂ ਦੀ ਨਲਾਇਕੀ ਹੈ। ਸੋ ਇਹ ਕੰਮ ਬਾਬਾ ਭਖਿਆ ਪਿਆ ਆ। ਹੁਣ ਅਟਾਰਨੀ ਜਨਰਲ ਆਫ ਪਾਕਿਸਤਾਨ ਦੇ ਨਾਲ ਇਹ ਵਾਪਰੀ ਹੈ ਜਿਹੜੀ, ਇਹਦੇ ਤੋਂ ਬਾਅਦ ਇਹ ਸਵਾਲ ਉੱਠਣ ਡਿਆ ਕਿ ਆਮ ਬੰਦੇ ਦੇ ਨਾਲ ਪੰਜਾਬ ਦੇ ਵਿੱਚ ਇਸ ਵੇਲੇ ਪੁਲਿਸ ਗਰਦੀ ਹੈ ਜਿਹੜੀ, ਉਹਦੇ ਰਾਹੀਂ ਕੀ ਸਲੂਕ ਹੋਣ ਡਿਆ ਹੋਏਗਾ ਔਰ ਮੁਖਾਲਫਾਂ ਨੂੰ ਕਿੱਦਾਂ ਰੱਖਿਆ ਹੋਏਗਾ। ਇਹ ਤੇ ਪੁਲਿਸ ਏਡੀ ਦਲੇਰ ਹੋਈ ਪਈ, ਉਹਨਾਂ ਨੂੰ ਅੱਛਾ ਹੈ ਉਹ ਇਹ ਤੇ ਗਲਤੀ ਹੋ ਗਈ ਅਟਾਰਨੀ ਜਨਰਲ ਦੇ, ਔਰ ਨਹੀਂ ਉਹ ਨਾਲ ਦੇ ਹਾਲ ਬਣਨਾ ਸੀ, ਉਹ ਚਲੋ ਫਿਲਹਾਲ ਇੱਥੋਂ ਚੱਲੋ, ਮਾਮਲੇ ਬਣੇ ਇਹ ਔਰ ਇਹ ਨਲਾਇਕੀਆਂ ਨੇ ਜਿਹੜੀਆਂ ਇਹਨਾਂ ਦੇ ਹੁਣ ਪੋਲ ਖੁੱਲਣ ਡੇ। ਚਨਿਓੜ 'ਚ $1 ਅਰਬ ਦਾ ਲੋਹਾ ਤੇ ਤਾਂਬਾ ਨਿਕਲ ਆਇਆ ਹੈ। ਸਟੀਲ ਮਿਲ ਦੇ ਮਨਸੂਬੇ ਬਾਰੇ ਲੋਕਾਂ 'ਚ ਚਿੰਤਾ ਵੱਧ ਗਈ ਜੀ। ਗੱਲ ਇਹ ਹੈ ਕਿ ਇਹ ਮਨਸੂਬਾ ਅੱਜ ਦਾ ਤੇ ਨਹੀਂ, 2015 'ਚ ਇੱਥੇ ਤਾਂਬੇ ਔਰ ਲੋਹੇ ਦੇ ਵੱਡੇ ਜ਼ਖੀਰੇ ਨੇ ਜਿਹੜੇ, ਜਿਨ੍ਹਾਂ ਦੀ ਮਾਲੀਅਤ $1 ਅਰਬ, ਆਹ ਕਹਿੰਦੇ ਆ ਮੂੰਹ ਜਿਹਾ ਨਹੀਂ ਭਰ ਜਾਂਦਾ, ਉਹਨਾਂ ਦਾ ਪਤਾ ਲੱਗਾ ਸੀਗਾ। ਉਸ ਤੋਂ ਬਾਅਦ ਉਦੋਂ ਦੇ ਪ੍ਰਾਈਮ ਮਿਨਿਸਟਰ ਨਵਾਜ਼ ਸ਼ਰੀਫ ਹੋਣੇ ਔਰ ਲਿੰਦ ਪੰਜਾਬ ਦੇ CM ਸ਼ਹਿਬਾਜ਼ ਸ਼ਰੀਫ ਹੋਣੇ, ਇਹਨਾਂ ਦੋਹਾਂ ਨੇ ਫੇਰਾ ਲਾਇਆ ਸੀਗਾ। ਇਹਨਾਂ ਨੇ ਇਨਵੀਟੇਸ਼ਨ ਦਿੱਤੀ ਕਿ ਜੀ ਇੱਥੇ ਸਟੀਲ ਮਿਲ ਜਿਹੜੀ ਲਾਏ, ਇਹ ਜਿਹੜੀਆਂ ਕੁਦਰਤੀ ਧਾਤਾਂ ਨੇ ਇਹਨਾਂ ਤੋਂ ਫਾਇਦਾ ਚੁੱਕਿਆ ਜਾਏ। ਇੱਕ ਨਿੱਕੀ ਜਿਹੀ ਪਹਾੜੀ ਪਰਵੀਨ ਉੱਥੇ ਚਨਿਓਟ ਨਾ ਦਰਿਆ ਚਨਾਹ ਦੇ ਕੰਢੇ ਨਿਸ਼ਾਨੀ ਦੇ ਤੌਰ ਤੇ ਰਹਿ ਗਈ ਹੈ। ਹੁਣ ਇਹ ਇੰਨਾ ਤਾਂਬਾ ਔਰ ਲੋਹਾ ਨਿਕਲਣ ਤੋਂ ਬਾਅਦ ਇਹਨਾਂ ਆਖਿਆ ਕਿ ਅਸੀਂ ਇੱਥੇ ਜੀ ਲੋਨੇ ਮਨਸੂਬਾ 108 ਏਕੜ ਥਾਂ ਹੈ ਜਿਹੜੀ ਉਹ ਚਾਹੀਦੀ ਹੈ ਮਨਸੂਬੇ ਦੀ ਸ਼ੁਰੂਆਤ ਵਾਸਤੇ। ਉਹਦੇ 'ਚ ਹੁਣ ਕੱਚੀ ਆਬਾਦੀ ਆਉਣ ਡਈ ਹੈ, 50,000 ਲੋਕ ਨੇ ਉੱਥੇ, 7,000 ਘਰ ਨੇ। ਇਹਨਾਂ ਲੋਕਾਂ ਦਾ ਕਹਿਣਾ ਕਿ ਜੀ ਪਿਛਲੇ ਕੁਝ ਚਿਰ ਤੋਂ ਸਾਡੇ ਘਰ ਆ ਕੇ ਸਰਵੇ ਕੀਤਾ ਜਾ ਰਿਹਾ, ਤੁਹਾਡਾ ਘਰ ਕਿੰਨਾ ਆ, ਕਿੰਨੇ ਮਰਲੇ ਦਾ ਹੈ, ਮਕਾਨ ਦੇ ਕਮਰੇ ਕਿੰਨੇ ਨੇ, ਜੀ ਕਿੰਨੇ ਰਹਿੰਦੇ, ਜੇ ਖਰੀਦਿਆ ਸੀਗਾ ਜਾਂ ਸ਼ਾਮਲਾਟ ਦੀ ਜਗ੍ਹਾ 'ਚ। ਕੱਚੀ ਆਬਾਦੀ ਦੇ ਵਿੱਚ 90% ਥਾਵਾਂ ਸ਼ਾਮਲਾਟ ਦੀਆਂ ਹੁੰਦੀਆਂ ਨੇ, ਕਬਜ਼ਾ ਹੁੰਦਾ ਆ। ਉਸ ਤੋਂ ਬਾਅਦ ਅੱਗੇ ਵਿਰਾਸਤਾਂ ਨੇ ਜਿਹੜੀਆਂ ਉਹ ਸਰਕਾਰ ਅਨਾਉਂਸ ਕਰ ਦਿੰਦੀ ਹੈ। ਹੁਣ ਇਹ ਲੋਕ ਨੇ ਜਿਹੜੇ ਕਹਿੰਦੇ ਨੇ ਕਿ ਜੀ ਇੱਥੇ ਜ਼ਰੂਰ ਲਾਓ, ਕੰਮਕਾਰ ਕਰੋ, ਸਭ ਕੁਝ ਕਰੋ, ਪਰ ਇਹ ਸਾਨੂੰ ਜਿਹੜਾ ਕੱਢਣ ਦਾ ਕੰਮ ਆ ਇਹਦੇ ਨਾਲ ਕੰਮ ਖਰਾਬ ਆ। ਅਸੀਂ ਤੇ ਪਿਛਲੇ ਇੰਨੇ ਸਾਲਾਂ ਤੋਂ ਇੱਥੇ ਬੈਠੇ ਹੋਏ ਆ। ਹੁਣ ਇਹ ਨਾਲ ਹੀ ਲੋਕਾਂ ਦੀ ਇਹ ਵੀ ਮੰਗ ਆ ਕਿ ਜੇ ਇਸੇ ਮਨਸੂਬੇ ਨੂੰ ਪਰਾਂ ਜ਼ਰਈ ਥਾਂ ਤੇ ਲਿਆ ਜਾਏ, ਜ਼ਮੀਨਾਂ ਦੇ ਉੱਤੇ ਪੈਲੀਆਂ ਤੇ ਲਾ ਲਿਆ ਜਾਏ, ਸਾਡੇ ਘਰ ਬਾਰ ਬਰਬਾਦ ਨਾ ਕੀਤੇ ਜਾਣ। BBC ਰਿਪੋਰਟ ਕਰ ਰਹੀ ਹੈ ਪ੍ਰਵੀਨ ਕਿ ਇਸ ਇਲਾਕੇ 'ਚ 7,000 ਘਰ ਲਪੇਟ 'ਚ ਆਉਣੇ ਆ, 12 ਸਕੂਲ ਨੇ ਜਿਹੜੇ ਉਹ ਲਪੇਟ ਦੇ ਵਿੱਚ ਆਉਣੇ ਆ, 15 ਮਸੀਤਾਂ ਨੇ ਜਿਹੜੀਆਂ ਉਹ ਲਪੇਟ ਦੇ ਵਿੱਚ ਆਉਣੀਆਂ ਨੇ, 4 ਇਮਾਮ ਬਾਰਗਾਹਾਂ ਨੇ ਜਿਹੜੀਆਂ ਉਹ ਲਪੇਟ 'ਚ ਆਉਣੀਆਂ, ਔਰ ਇਸ ਇਲਾਕੇ 'ਚ 4 ਕਬਰਸਤਾਨ ਨੇ, ਕਬਰਾਂ ਨੇ ਜਿਹੜੀਆਂ ਉਹ ਵੀ ਮਲੀਆਂ ਮੇਟ ਕਰਨੀਆਂ ਪੈਣੀਆਂ। ਇਹ ਹੁਣ ਮਾਮਲਾ ਜਿਹੜਾ ਇਹ ਖਰਾਬ ਆ। ਇਹਦੇ ਵਿੱਚ ਜਿਹੜੇ ਇਲਾਕੇ ਆਂਡੇ ਨੇ ਉਹਨਾਂ 'ਚ ਠੱਠਾ ਮੋਚੀਆਂ
ਹਕੀਮ ਕਲੋਨੀ, ਸ਼ਾਹਨਵਾਜ਼ ਕਲੋਨੀ, ਪੀਰ ਖਾਨ ਸ਼ਾਹ ਬਖਾਰੀ, ਮਹੱਲਾ ਚਾਹ ਜਹਾਂਗੀਰੀ, ਜਨਾਜ਼ਗਾਹ ਰੋਡ, ਝੰਗ ਰੋਡ ਤੇ ਮਹੱਲਾ ਨੂਰ ਵਾਲਾ, ਇਹ ਸਾਰੇ ਨੇ ਜਿਹੜੇ ਲਪੇਟ 'ਚ ਆਂਡੇ ਨੇ। ਇਹ ਚਿੰਤਾ ਤੇ ਆਪਣੇ ਥਾਂ, ਪਰ ਇਸ ਮਨਸੂਬੇ ਨੂੰ ਇਹ ਆਖਿਆ ਜਾ ਰਿਹਾ ਕਿ ਇਹ ਪੰਜਾਬ 'ਚ ਮੁਸਤਕਬਲ ਲਈ ਆਉਣ ਵਾਲੇ ਵੇਲੇ ਲਈ ਗੇਮ ਚੇਂਜਰ ਸਾਬਤ ਹੋਏਗਾ। ਬਲੋਚਿਸਤਾਨ 'ਚ ਅਗਵਾ ਹੋਏ 12 ਪੰਜਾਬੀ ਪੁਲਿਸ ਕਾਰਵਾਈ 'ਚ ਬਰਾਮਦ। ਕੀ ਅਪਡੇਟ ਆ ਮਸੂਬੇ ਦੀ? ਇਹ ਜੀ ਸਾਲੀ ਜਿਹੜੀ ਸਮੁੰਦਰੀ ਪੱਟੀ ਦਾ ਸ਼ਹਿਰ ਹੈ ਨਾ ਗਵਾਦਰ, ਉੱਥੇ ਹੋਇਆ। ਇਹ 12 ਲੋਕ ਨੇ ਜਿਹੜੇ ਇਹਨਾਂ ਦਾ ਤਾਲੁਕ ਹੈ ਜਿਹੜਾ ਉਹ ਪੰਜਾਬ ਦੇ ਅੱਡੋ ਅੱਡ ਸ਼ਹਿਰ ਜਿਨ੍ਹਾਂ 'ਚ ਲਾਹੌਰ, ਫੈਸਲਾਬਾਦ, ਸਰਗੋਧਾ ਔਰ ਬਾਕੀ ਸ਼ਹਿਰ ਨੇ ਉਹਨਾਂ 'ਚ ਦੱਸਿਆ ਗਿਆ। ਰੋਲਾ ਇਹ ਹੈ ਕਿ ਇਹ ਡੰਕੀ ਲਾ ਕੇ ਈਰਾਨ ਰਾਹੀਂ ਅੱਗੇ ਯੂਰਪ ਤੱਕ ਦਾ ਸਫ਼ਰ ਕਰਨ ਦੇ ਚੱਕਰਾਂ 'ਚ ਸਨ ਜਾਂ ਗਲਫ ਦਾ ਸਫ਼ਰ ਕਰਨ ਦੇ ਚੱਕਰਾਂ 'ਚ ਸੀਗੇ। ਗੱਲਬਾਤ ਹੋ ਗਈ, ਇਹਨਾਂ ਨੂੰ ਕਰਾਚੀ ਸੱਦਿਆ ਗਿਆ, ਕਰਾਚੀ ਇਹਨਾਂ ਦੇ ਨਾਲ ਲੈਣ ਦੇਣ ਹੋ ਗਿਆ। ਉਸ ਤੋਂ ਬਾਅਦ ਰੈਂਟ ਕਾਰ ਦੀਆਂ ਜਿਹੜੀਆਂ ਕਾਰਾਂ ਸਨ ਉਹਨਾਂ ਰਾਹੀਂ ਇਹਨਾਂ ਨੂੰ ਬਲੋਚਿਸਤਾਨ ਪੜਾਇਆ ਗਿਆ। ਉੱਥੇ ਪਹਿਲੇ ਤੋਂ ਡਰਾਮਾ ਜਿਹੜਾ ਹੈ ਸੀਗਾ ਕਿ ਇਹਨਾਂ ਨੂੰ ਅਗਵਾ ਕਰ ਲਿਆ ਗਿਆ। ਅਗਵਾ ਇਹ ਵਾਵਾ 2 ਹਫ਼ਤੇ ਪਹਿਲਾਂ ਅਸੀਂ ਖਬਰ ਦਿੱਤੀ ਸੀਗੀ ਪੰਜਾਬੀ 12 ਅਗਵਾ ਕੀਤੇ ਗਏ ਨੇ। ਇਹਨਾਂ ਨੂੰ ਅਗਵਾ ਕਰਕੇ ਲੈ ਗਏ। ਉਸ ਤੋਂ ਬਾਅਦ ਇਹਨਾਂ ਦੇ ਮਾਪਿਆਂ ਨੂੰ ਕਿਹਾ ਗਿਆ ਕਿ ਸਾਡੇ ਕਬਜ਼ੇ 'ਚ ਨੇ, ਇੰਨੇ ਲੱਖ ਰੁਪਈਆ ਇੱਕ ਬੰਦੇ ਦਾ ਹੋਰ 2 ਜਾਂ ਕਰੋੜ ਦਵੋ ਤੇ ਠੀਕ ਹੈ ਛੱਡ ਦਿੰਦੇ ਨੇ, ਤੇ ਅਸੀਂ ਇਹ ਬਲੋਚ ਅਤਕਰਦਾਂ ਦੇ ਹਵਾਲੇ ਕਰਨ ਲੱਗੇ ਆ, ਉਹ ਇਹਨਾਂ ਨੂੰ ਪੰਜਾਬੀ ਸਮਝ ਕੇ ਮਾਰ ਦੇਣਗੇ। ਠੀਕ ਹੈ। ਮਾਪਿਆਂ ਨੇ ਕੋਈ ਇਤਲਾਤ ਦਿੱਤੀ, ਕੋਈ ਇੰਟੈਲੀਜੈਂਸ ਰਿਪੋਰਟਾਂ ਆਪਣੀਆਂ। ਐਸਐਸਪੀ ਗਵਾਦਰ ਜਿਹੜੇ ਨੇ ਉਹ ਫੌਜ ਚੋਂ ਰਿਟਾਇਰ ਨੇ, ਅਤਾਉਰ ਰਹਿਮਾਨ ਹੋਣੇ, ਉਹਨਾਂ ਨੇ ਇੱਕ ਇੰਟੈਲੀਜੈਂਸ ਰਿਪੋਰਟ ਦੇ ਉੱਤੇ ਇੱਕ ਬੰਗਲੇ ਤੇ ਛਾਪਾ ਮਾਰਿਆ, 5 ਗ੍ਰਿਫਤਾਰੀਆਂ ਕੀਤੀਆਂ, 12 ਦੇ 12 ਜਿਹੜੇ ਬਰਾਮਦ ਹੋਏ। 6 ਗੱਡੀਆਂ ਨੇ ਜਿਹੜੀਆਂ ਉਹ ਵੀ ਫੜੀਆਂ ਗਈਆਂ। ਮੈਂ ਕਹਿੰਦਾ ਫਿਰ ਕਿਸਮਤ ਵਾਲੇ ਨੇ ਕਿ ਜਿੰਦੇ ਮੋੜ ਆਉਣੇ। ਮਸੂਦੇ ਦੇ ਨਾਲ ਹੀ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਉਹੀ ਗੱਲ ਜਿਹੜੀ ਜਾਂਦੇ ਜਾਂਦੇ ਕਰਨੇ ਆ। ਇਹ ਖਬਰਾਂ ਤੁਸੀਂ ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਸਮੇਤ ਸਾਡੇ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਪੰਜਾਬੀ ਰੇਡੀਓ ਯੂਐਸਏ ਦਾ ਫੇਸਬੁੱਕ, YouTube ਔਰ ਇੰਸਟਾਗ੍ਰਾਮ ਹੈ, ਉਹਦੇ ਤੇ ਵੀ ਹਫਤੇ 'ਚ 5 ਦਿਨ ਮੰਡੇ ਟੂ ਫਰਾਈਡੇ ਅਮਰੀਕਾ ਮੂਜਬ ਔਰ ਪਾਕਿਸਤਾਨ ਇੰਡੀਆ ਮੂਜਬ ਟਿਊਜ਼ਡੇ ਟੂ ਸੈਟਰਡੇ ਵੇਖ ਔਰ ਸੁਣ ਸਕਦੇ ਜੇ। ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਏ ਤੇ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ ਦੇ ਵਿੱਚ ਸਾਨੂੰ ਦਿਓ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।